ਕੈਲੀਫੋਰਨੀਆ ਦੀ ਸੈਨੇਟ ਦੀ ਸਪੈਸ਼ਲ ਕਮੇਟੀ ਦੇ 10 ਮੈਂਬਰਾਂ ਨੇ ਯੂਨੈਨਿਮਸਲੀ ਜਿਹੜਾ ਇਹ ਕਾਸਟ ਡਿਸਕ੍ਰਿਮੀਨੇਸ਼ਨ ਦੇ ਅਗੇਂਸਟ ਬਿੱਲ ਨੂੰ ਹਰੀ ਝੰਡੀ ਦਿੱਤੀ, ਯੂਨੈਨਿਮਸਲੀ ਪਾਸ ਕੀਤੀ। ਇਸ ਨੂੰ ਲਿਆਉਣ ਵਾਲੀ ਇੱਕ ਮੁਸਲਮਾਨ ਬੀਬੀ ਹੈ ਅਫਗਾਨ, ਇਸ ਦੀ ਹਮਾਇਤ 'ਚ ਖੁੱਲ੍ਹ ਕੇ ਸਿੱਖ ਖਲੋਤੇ ਨੇ। ਲੇਕਿਨ ਤੁਸੀਂ ਵਿਰੋਧ ਦੀ ਲਾਈਨ ਦੇਖੋ, ਇਹ ਜਦੋਂ ਸੈਨੇਟ ਦੀ ਇਸ ਕਮੇਟੀ ਦੇ ਵਿੱਚ ਡਿਸਕਸ ਹੋਣਾ ਸੀ, ਬੱਸਾਂ ਭਰ ਕੇ ਹਿੰਦੂ ਤਵੀਆਂ ਨੇ, ਜਿਵੇਂ ਸੀਐਟਲ ਸਿਟੀ ਕੌਂਸਲ 'ਚ ਉਸ ਬਿੱਲ ਨੂੰ ਪਾਸ ਨਾ ਹੋਣ ਦੇਣ ਲਈ ਅਮਰੀਕਾ ਭਰ ਦੇ ਵਿੱਚ ਲੌਬੀ ਕੀਤੀ ਗਈ ਸੀ। ਔਰ ਅਮਰੀਕਾ 'ਚ ਰਹਿ ਕੇ ਆਪਣੇ ਆਪ ਨੂੰ ਬੜਾ ਅਮਰੀਕਨਾਂ ਨੂੰ ਕਹਿਣਗੇ ਜੀ ਅਸੀਂ ਬੜੇ ਟੋਲਰੈਂਟ, ਸਾਰਾ ਵਿਸ਼ਵ ਸਾਡਾ ਕੁਟੰਬ ਹੈ, ਸਰਵੇ ਭਵੰਤੂ ਸੁਖਿਨੈ ਸਰਵੇ ਸੰਤੂ ਨਿਰਾਮਿਆ, ਅਸੀਂ ਇਹਦੇ 'ਚ ਯਕੀਨ ਰੱਖਦੇ ਹਾਂ। ਪਰ ਕਿਸ ਘਟੀਆ ਲੈਵਲ ਤੱਕ ਜਾ ਕੇ ਇਹਨਾਂ ਨੇ ਇਸ ਸੈਨੇਟ ਬਿੱਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਵੀ ਬਿਲੀਵ that it will disproportionately impact Indian hotel and motel owners ਕਿ ਜੀ ਇਹ ਤਾਂ ਸਾਡੇ ਖਿਲਾਫ ਜਾਏਗੀ ਇਹ ਸਾਰੀ ਗੱਲ। ਉਹਨਾਂ ਨੇ ਕਿਹਾ ਜੀ ਇਹ ਤਾਂ ਸਾਡੇ ਖਿਲਾਫ ਸਾਜ਼ਿਸ਼ ਹੋ ਗਈ ਹੈ, ਹਿੰਦੂਆਂ ਦੇ ਖਿਲਾਫ ਸਾਜ਼ਿਸ਼ ਹੈ, ਇਹ ਲਾਸੂਟ ਹੋਣਗੇ। ਹੁਣ ਵੱਡੀ ਗੱਲ ਇਹ ਹੈ ਵੀ ਉੱਥੇ ਤਾਂ ਧੱਕਾ ਕਰਕੇ ਨਿਕਲ ਜਾਂਦੇ ਨੇ, ਇੱਥੇ ਕਰਨਗੇ ਅਦਾਲਤ 'ਤੇ ਲਿਜਾਣਗੇ ਇਸ ਲਾਅ ਦੇ ਥੱਲੇ। ਉਹ ਕਿਹਾ ਜੀ ਹੁਣ ਇਹਦੇ ਨਾਲ ਇਹ ਹੈ ਵੀ ਹਿੰਦੂ ਮੰਦਰਾਂ ਦੇ ਉੱਤੇ ਹੋਰ ਵੀ ਅਟੈਕ ਹੋਣਗੇ। ਔਰ ਇਸੇ ਤਰ੍ਹਾਂ ਲੈਡ ਬਾਈ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ, over 100 other organizations said the bill is biased against minority groups and target South Asian। ਹੁਣ ਇੱਥੇ ਸਾਊਥ ਏਸ਼ੀਅਨ ਬਣ ਜਾਂਦਾ, ਤੁਸੀਂ ਕਹੋ ਜੀ ਇਹ ਹਿੰਦੂਆਂ ਦੇ ਅਗੇਂਸਟ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਦੂਸਰੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂ ਤਵੀਆਂ ਨੂੰ ਅਮਰੀਕਾ ਦੀ ਧਰਤੀ ਤੇ ਅੱਜ ਇੱਕ ਹੋਰ ਹਾਰ ਦਾ ਜਿਹੜਾ ਸਾਹਮਣਾ ਕਰਨਾ ਪਿਆ ਹੈ। ਔਰ ਕੈਲੀਫੋਰਨੀਆ ਸਟੇਟ ਦੀ ਸੈਨੇਟ ਕਮੇਟੀ ਵਿੱਚ ਜਾਤ-ਪਾਤ ਆਧਾਰਿਤ ਵਿਤਕਰੇ ਦੇ ਖਿਲਾਫ ਬਿੱਲ ਜਿਹੜਾ ਸਰਬਸੰਮਤੀ ਨਾਲ ਪਾਸ ਹੋਇਆ ਹੈ ਔਰ ਹੁਣ ਇਹ ਬਿੱਲ ਸੈਨੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ। ਸੋ ਸਮੁੱਚੀਆਂ ਹਿੰਦੂ ਤਵੀ ਜਥੇਬੰਦੀਆਂ ਵੱਲੋਂ ਇਸ ਬਿੱਲ ਨੂੰ ਪਾਸ ਹੋਣ ਤੋਂ ਰੋਕਣ ਲਈ ਅੱਡੀ ਚੋਟੀ ਦਾ ਜਿਹੜਾ ਜ਼ੋਰ ਹੈ ਉਹ ਲਾਇਆ ਜਾ ਰਿਹਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਦੇ ਵਿੱਚ ਤਾਂ ਮੋਦੀ ਅਮਿਤ ਸ਼ਾਹ ਦੀ ਬਿੱਲਾ ਰੰਗਾ ਕਾਤਲ ਜੋੜੀ ਨੇ ਕੋਹਰਾਮ ਮਚਾਇਆ ਹੋਇਆ ਜੀ। ਉੱਥੇ ਤਾਂ ਜਿਹੜਾ ਵੀ ਉਹਨਾਂ ਦੇ ਖਿਲਾਫ ਕੋਈ ਆਵਾਜ਼ ਚੁੱਕਦਾ ਜਾਂ ਉਸ ਤੇ ਮਗਰ ਈਡੀ ਪਾ ਦਿੱਤੀ ਜਾਂਦੀ ਹੈ ਜਾਂ ਇਨਕਮ ਟੈਕਸ ਵਾਲੇ ਪਾ ਦਿੱਤੇ ਜਾਂਦੇ ਨੇ, ਹੋਰ ਕੋਈ ਨਾ ਹੋਏ ਤਾਂ ਹੇਟ ਕ੍ਰਾਈਮ ਬਣਾ ਦਿੱਤਾ ਜਾਂਦਾ। ਈਵਨ ਸਤਪਾਲ ਮਲਿਕ ਜਿਹੜਾ ਉਹਨਾਂ ਦਾ ਆਪਣਾ ਗਵਰਨਰ ਹੈ, ਜਿਹਨੂੰ ਉੱਥੇ ਗਵਰਨਰ ਲਾ ਕੇ ਆਰਟੀਕਲ 370-35A ਖਤਮ ਕੀਤਾ, ਉਹਨੂੰ ਧਮਕੀਆਂ ਵੀ ਮਿਲ ਰਹੀਆਂ ਨੇ, ਉਹਨੂੰ ਵੀ CBI ਨੇ ਕਿਸੇ ਸੱਦਿਆ ਪਾਸੇ, ਔਰ ਦੂਸਰਾ ਔਰ ਉਹ ਵੀ ਕਹਿ ਰਿਹਾ ਵੀ ਮੇਰੀ ਜਾਨ ਨੂੰ ਖਤਰਾ ਹੈ। ਲੇਕਿਨ ਘੱਟੋ ਘੱਟ ਅਸੀਂ ਇਹਨਾਂ ਮੁਲਕਾਂ 'ਚ ਜਿੱਥੇ ਆ ਕੇ ਬੈਠੇ ਹਾਂ, ਇਹਨਾਂ ਦੇ ਸਿਸਟਮ ਦੇ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਇੱਥੇ ਫਿਰ ਵੀ ਇਨਸਾਨੀਅਤ ਨਾਂ ਦੀ ਕੋਈ ਚੀਜ਼, ਹਾਲਾਂਕਿ ਉਸ ਖਿੱਤੇ 'ਚ ਸਾਡੇ ਸਭ ਤੋਂ ਜ਼ਿਆਦਾ ਮਜ਼ਹਬ ਦਾ, ਧਰਮ ਦਾ, ਸਵਰਗ ਨਰਕ ਦਾ ਰੌਲਾ ਪਾਉਣ ਵਾਲੇ ਅਸੀਂ ਲੋਕ ਹੈ, ਲੇਕਿਨ ਸਭ ਤੋਂ ਵੱਡੇ ਬੇਈਮਾਨ, ਝੂਠੇ ਔਰ ਹਰ ਕਿਸਮ ਦੇ ਜਿਹੜੇ ਘਟੀਆ ਹਰਬੇ ਵਰਤ ਕੇ ਜਿਹੜਾ ਉਹ ਸਿਸਟਮ ਨੂੰ ਤੋੜਨਾ, ਕਰਪਸ਼ਨ ਕਰਨੀ, ਉਹ ਸਾਨੂੰ ਲੱਗਦਾ ਹੀ ਨਹੀਂ ਕਿ ਵੀ ਅਸੀਂ ਕੋਈ ਗਲਤ ਕਰ ਰਹੇ ਹਾਂ। ਸੋ ਇੱਥੇ ਘੱਟੋ ਘੱਟ ਠੀਕ ਹੈ, ਇੱਥੇ ਵੀ ਐਕਸਪਲੋਇਟੇਸ਼ਨ ਦਾ ਇੱਕ ਆਪਣਾ ਲੈਵਲ ਜਾਂ ਵੱਡੇ ਕਾਰਪੋਰੇਟ ਘਰਾਣੇ ਆਪਣੀ ਖੇਡ ਖੇਡਦੇ ਨੇ, ਲੇਕਿਨ ਫਿਰ ਵੀ ਸਿਸਟਮ ਦੇ ਵਿੱਚ ਜੇ ਤੁਸੀਂ ਸੱਚਾਈ ਦੇ ਨਾਲ, ਇਮਾਨਦਾਰੀ ਦੇ ਨਾਲ ਇੱਥੇ ਆਪਣੇ ਫਿਊਚਰ ਨੂੰ ਤਰਾਸ਼ਣਾ ਚਾਹੁੰਦੇ ਹੋ ਜਾਂ ਤਲਾਸ਼ਣਾ ਚਾਹੁੰਦੇ ਹੋ, ਤੇ ਤਲਾਸ਼ਣਾ ਔਰ ਤਰਾਸ਼ਣਾ ਦੋਨੋਂ ਹੀ ਸੰਭਵ ਹੁੰਦਾ ਹੈ। ਔਰ ਇਹੀ ਕਾਰਨ ਹੈ ਕਿ ਮੈਂ ਅਕਸਰ ਇਹ ਕਹਿੰਦਾ, ਜਦੋਂ ਵੀ ਕੋਈ ਨਵਾਂ ਅਮਰੀਕਾ 'ਚ ਆਇਆ ਯੰਗਸਟਰ ਬੱਚਾ ਜਾਂ ਬੱਚੀ ਮਿਲਦਾ ਹੈ, ਤਾਂ ਮੈਂ ਉਹਨੂੰ ਇਹ ਕਹਿੰਦਾ ਕਿ ਭਾਈ ਤੁਸੀਂ ਠੀਕ ਇੱਕ ਆਪਣੇ ਡ੍ਰੀਮ ਲੈਂਡ 'ਚ ਆਏ ਹੋ। ਇੱਥੇ ਇੱਕ ਬੱਚਾ ਬੱਚੀ ਜਿਹੜਾ ਹੋਟਲ ਦੇ ਵਿੱਚ, ਰੈਸਟੋਰੈਂਟ 'ਚ ਇੱਕ ਵੇਟਰ ਦੇ ਤੌਰ 'ਤੇ ਆਪਣੀ ਜ਼ਿੰਦਗੀ ਸ਼ੁਰੂ ਕਰਦਾ ਹੈ। ਹੁਣ ਮੈਂ ਜਿਵੇਂ ਸਰੀ ਵੀ ਸੀ ਔਰ ਟੋਰਾਂਟੋ ਜਾਂ ਦੂਜੇ ਮੈਂ ਦੇਖਿਆ ਕਿ ਸਾਡੇ ਬੱਚੀਆਂ ਕੋਈ MA ਦੀ ਸਟੱਡੀ ਕਰ ਰਹੇ ਨੇ, ਕੋਈ ਦੂਜੇ ਉਹ ਵੇਟਰ ਜਾਂ ਵੇਟਰੈਸਿਸ ਦਾ ਕਰ ਰਹੇ ਹੁੰਦੇ। ਮੈਂ ਉਹਨਾਂ ਨੂੰ ਖਾਸ ਹੌਸਲੇ ਨਾਲ ਕਹਿੰਦਾ ਵੀ ਇਹ ਹੀਣਾ ਨਹੀਂ ਹੈ, ਮਤ ਸਮਝੋ, ਇਹ ਤੁਹਾਡੀ ਟ੍ਰੇਨਿੰਗ ਹੀ ਇੱਥੋਂ ਹੋ ਰਹੀ ਹੈ। ਵੀ ਪਹਿਲੀ ਤਾਂ ਡਿਗਨਿਟੀ ਆਫ ਲੇਬਰ ਹੈ, ਵੀ ਤੁਹਾਡੇ ਕੋਲ ਹਰ ਚੀਜ਼ ਤੁਸੀਂ ਜਿਹੜੀ ਆ ਉਹ ਕੰਮ ਕਰਨਾ ਆਪਣੀ ਕਿਰਤ ਦੀ ਗੱਲ ਹੈ। ਦੂਸਰਾ ਜਿਹੜਾ ਇੱਕ ਵੇਟਰ ਜਾਂ ਵੇਟਰੈਸ ਦੇ ਤੌਰ ਤੇ ਸ਼ੁਰੂ ਕਰਦਾ ਆਪਣਾ ਕਰੀਅਰ, ਉਹ ਡ੍ਰੀਮ ਕਰ ਸਕਦਾ ਕਿ ਇੱਕ ਦਿਨ ਉਹ ਚੇਨ ਆਫ ਹੋਟਲਸ ਓਨ ਕਰੇਗਾ, ਬੇਸ਼ੱਕ ਇੱਕ ਗੈਸ ਸਟੇਸ਼ਨ ਤੇ ਗੈਸ ਪੰਪ ਕਰਨ ਵਾਲਾ, ਗੈਸ ਸਟੇਸ਼ਨਾਂ ਦਾ ਮਾਲਕ,
ਔਰ ਕਿੰਨੀਆਂ ਜਿਹੜੀਆਂ ਸਕਸੈਸ ਸਟੋਰੀਜ਼ ਨੇ ਆਪਣੀਆਂ। ਬਿਲਕੁਲ। ਸੋ ਇੱਕ ਪਾਸੇ ਇਹ ਲੈਂਡ ਆਫ ਓਪਰਚੁਨਿਟੀ ਹੈ ਅੱਗੇ ਵਧਣ ਦੀ, ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਸਿਸਟਮ ਦੇ ਵਿੱਚ ਬੇਸ਼ੱਕ ਅਮਰੀਕਨ ਸੁਸਾਇਟੀ ਦੀਆਂ ਆਪਣੀਆਂ ਸਮੱਸਿਆਵਾਂ ਨੇ, ਇਹਨਾਂ ਦੇ ਲੈਜਿਸਲੇਚਰ ਜਾਂ ਇਹਨਾਂ ਦੀਆਂ ਕੌਂਸਲਸ ਜਾਂ ਦੂਸਰੇ ਉਹ ਬ੍ਰੌਡਰ ਜਿਹੜੇ ਉਸ ਕਨਸੈਪਟ ਲਈ ਬਣੇ ਨੇ, ਪਰ ਜਦੋਂ ਅਸੀਂ ਆਪਣਾ ਜੋ ਦੁੱਖ ਹੈ ਇਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ, ਇਹਨਾਂ ਤੱਕ ਗੱਲ ਪਹੁੰਚਦੀ ਹੈ ਤੇ ਇਹ ਸਿੰਪੈਥਾਈਜ਼ ਵੀ ਕਰਦੇ ਨੇ, ਫਿਰ ਨਾਲ ਖਲੋਣ ਦਾ ਇਕਰਾਰ ਵੀ ਕਰਦੇ ਨੇ। ਜੇ ਇਵੇਂ ਨਾ ਹੁੰਦਾ ਤੇ ਕਿੰਨੀਆਂ ਹੀ ਹੁਣ ਤਾਂ 7-8 ਸਟੇਟਸ ਦੀਆਂ ਅਸੈਂਬਲੀਜ਼ ਨੇ ਜਿਨ੍ਹਾਂ ਨੇ ਸਿੱਖ ਜੈਨੋਸਾਈਡ 1984 ਨੂੰ ਮਾਨਤਾ ਦਿੱਤੀ ਹੈ। ਬਿਲਕੁਲ। ਕਿੰਨੀਆਂ ਅਸੈਂਬਲੀਜ਼ ਨੇ ਜਿਨ੍ਹਾਂ ਨੇ ਅੱਗੇ ਵੱਧ ਕੇ ਸਿੱਖਾਂ ਦੀ ਖੁਸ਼ੀ 'ਚ ਸ਼ਿਰਕਤ ਕਰਦੇ ਆ, ਜਿਹੜਾ 14 ਅਪ੍ਰੈਲ ਦਾ ਦਿਨ ਹੈ ਉਸ ਨੂੰ ਸਿੱਖ ਨੈਸ਼ਨਲ ਡੇ ਵਜੋਂ ਮਾਨਤਾ ਦਿੱਤੀ ਹੈ। ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਵੀ ਜਿਹੜੀਆਂ ਹਿੰਦੂਤਵਾ ਦੀ ਵਿਚਾਰਧਾਰਾ ਦੀਆਂ ਬਿਮਾਰੀਆਂ ਨੇ, ਹਿੰਦੂਤਵਾ ਤੇ ਖੜਾ ਹੀ ਵਰਣ ਆਸ਼ਰਮ ਦੇ ਉੱਤੇ ਹੈ, ਜ਼ਾਤ ਪਾਤ ਦੇ ਉੱਤੇ ਹੈ, ਜਨਮ ਨਾਲ ਹੀ ਤੁਸੀਂ। ਔਰ ਮੈਂ ਅਕਸਰ ਜਦੋਂ ਇੱਥੇ ਕੋਈ ਅਮਰੀਕਨ ਕਹੇ ਜੀ ਇਜ਼ਨਟ ਇੰਡੀਆ ਏ ਡੈਮੋਕ੍ਰੇਸੀ, ਮੈਂ ਕਿਹਾ ਯੈਸ ਇਟ ਇਜ਼ ਏ ਡੈਮੋਕ੍ਰੇਸੀ ਬਟ ਵਿਦ ਅ ਡਿਫਰੈਂਸ। In America, when we say all men are born equal, that is American democracy. In India, their definition of democracy is all men are born unequal. ਜਨਮ ਤੋਂ ਹੀ ਤੁਸੀਂ ਬ੍ਰਾਹਮਣ, ਕਸ਼ਤਰੀ, ਵੈਸ਼ ਜੋ ਮਰਜ਼ੀ ਤੁਸੀਂ ਬਣ ਜਾਓ, ਤੁਸੀਂ ਉਸ ਤੋਂ ਛੁਟਕਾਰਾ ਪਾ ਹੀ ਨਹੀਂ ਸਕਦੇ। ਫਿਰ ਕੱਲਾ ਇਹ ਨਹੀਂ ਹੈ, ਉਹਨੂੰ ਕਿਵੇਂ ਅੱਗੋਂ 4000 ਉਹਦੇ ਸਬ ਡਿਵੀਜ਼ਨ ਗੋਤਾਂ ਖੜੀਆਂ ਕਰ ਦਿੱਤੀਆਂ। ਪਾਤ ਗੋਤ ਨੂੰ ਹੀ ਕਹਿੰਦੇ ਨੇ, ਜਦੋਂ ਅਸੀਂ ਜ਼ਾਤ ਪਾਤ ਕਹਿੰਦੇ, ਜ਼ਾਤ ਤਾਂ 4 ਵੱਡੇ ਸਿਸਟਮ ਨੇ, ਪਾਤ ਜਿਹੜੀ ਹੈ ਉਸ ਦੀ ਜਿਹੜੀ ਹੈ ਅੱਗੋਂ ਸਭ ਕਿੰਨੇ ਉਹਨੂੰ ਬਣਾ ਦਿੱਤੀਆਂ ਨੇ, 4000 ਤੋਂ ਜ਼ਿਆਦਾ ਇੱਦਾਂ ਦੇ ਗਰੁੱਪ ਜਿਹਨੂੰ ਗੋਤ ਕਿਹਾ ਜਾਂਦਾ ਖੜੇ ਕੀਤੇ। ਈਵਨ ਜਿਹਨਾਂ ਨੂੰ ਸ਼ੂਦਰ ਬਣਾਇਆ ਹੋਇਆ ਉਹਦੇ 'ਚ ਵੀ ਉੱਚੇ ਨੀਵੇਂ ਬਣਾਏ ਹੋਏ ਨੇ। ਸ਼ੂਦਰ ਇੱਕ ਦੂਜੇ ਨਾਲ ਇਹ ਵੀ ਨਹੀਂ ਹੈ ਵੀ 4 ਬਲਾਕ ਇੱਕ ਥਾਂ ਇਕੱਠੇ ਹੋ ਜਾਣ ਕਿ ਛਤਰੀ ਕਹਿਣ ਜੀ ਅਸੀਂ ਸਟਰਗਲ ਕਰਨਾ ਹੈ, ਜਾਂ ਵੈਸ਼ ਕਹਿਣ ਜਾਂ ਸ਼ੂਦਰ, ਉਹ ਵੀ ਉੱਚੇ ਨੀਵੇਂ ਨੇ। ਸੋ ਇਸ ਸਾਰੇ ਦੇ ਚੱਲਦੇ ਆ ਜੇ ਇਹ ਸਾਰਾ ਸਿਸਟਮ ਜਿਹਨੂੰ ਉਹ ਬੜੇ ਪ੍ਰਾਊਡਲੀ ਜਸਟੀਫਾਈ ਕਰਦੇ ਨੇ, ਗਾਂਧੀ ਨੇ ਵੀ ਜਸਟੀਫਾਈ ਕੀਤਾ। ਕੋਈ ਤੁਸੀਂ ਹਿੰਦੂ ਦੱਸ ਦਿਓ ਜਿਹੜਾ ਇਹ ਕਹੇ ਕਿ ਜੀ ਮੈਂ ਵਰਣ ਆਸ਼ਰਮ 'ਚ ਕੀ ਨੇ, ਫਿਰ ਤਾਂ ਹਿੰਦੂ ਰਹਿੰਦਾ ਨਹੀਂ, ਕਿਉਂਕਿ ਉਹ ਜਾਂ ਬ੍ਰਾਹਮਣ ਹੈ ਕਿ ਛਤਰੀ ਹੈ, ਵੈਸ਼ ਹੈ, ਸ਼ੂਦਰ ਹੈ, ਹੋਰ ਤਾਂ ਕੋਈ ਪੰਜਵਾਂ ਦਾ ਖਾਨਾ ਹੀ ਨਹੀਂ, ਅਦਰਵਾਈਜ਼ ਅਵਰਣ ਹੈ ਉਹ। ਅਵਰਣ ਦਾ ਮਤਲਬ ਹੀ ਇਹ ਹੈ ਕਿ ਵੀ ਇਹਦਾ ਕੋਈ ਨਹੀਂ ਹੈ, ਇਹ ਤਾਂ ਫਿਰ ਜਿਹੜਾ, ਹਾਲਾਂਕਿ ਸ਼ੂਦਰ ਨੂੰ ਵੀ ਇੱਕ ਵਰਣ ਤਾਂ ਮਿਲਿਆ ਹੋਇਆ ਹੈ, ਪਰ ਸ਼ੂਦਰ ਤੋਂ ਬਾਅਦ ਜਿਹੜਾ ਅਛੂਤ ਹੈ ਉਸ ਦੇ ਲਈ ਵੀ ਕੋਈ ਨਹੀਂ ਹੈ, ਤੇ ਜਿਹੜਾ ਇਹਨਾਂ ਚੋਂ ਵੀ ਬਾਹਰ ਹੈ, ਅਛੂਤ ਵੀ ਨਹੀਂ ਹੈ, ਉਹ ਅਵਰਣ ਹੈ। ਹੁਣ ਇਸ ਸਭ ਦੇ ਚੱਲਦੇ ਆ ਇੱਥੇ ਜਿਹੜੇ ਵੱਡੇ ਵੱਡੇ ਲੋਕ ਇੰਡੀਅਨਸ ਵੱਡੀਆਂ IT ਕੰਪਨੀਆਂ 'ਚ ਜਾਂ ਹੋਟਲ, ਇੱਥੇ ਸਾਰੇ ਪਟੇਲਾਂ ਦਾ ਤੁਸੀਂ ਡਾਇਰੈਕਟਲੀ ਚੁੱਕੋ, ਇਹਨਾਂ ਦੀ ਮਲਕੀਅਤਾਂ ਨੇ ਜਾਂ ਦੂਜੀਆਂ ਨੇ, ਇਹ ਆਪਣੇ ਕਾਰੋਬਾਰੀ ਅਦਾਰਿਆਂ 'ਚ ਬਹੁਤ ਡਿਸਕ੍ਰਿਮੀਨੇਟ ਕਰਦੇ ਨੇ, ਖਾਸ ਤੌਰ ਤੇ ਜਿਨ੍ਹਾਂ ਨੂੰ ਇਹ ਸ਼ੂਦਰ ਜਿਨ੍ਹਾਂ ਨੂੰ ਬਣਾਇਆ ਹੋਇਆ ਇਹਨਾਂ ਦੀ ਬ੍ਰਾਹਮਣ ਦੀ ਡਿਕਰੀ ਨੇ। ਹੁਣ ਉਸ ਸਭ ਦੇ ਚੱਲਦੇ ਆ ਕਿ ਵੀ ਇੱਥੇ ਜਦੋਂ ਤੁਸੀਂ ਡਿਸਕ੍ਰਿਮੀਨੇਸ਼ਨ ਦੀ ਗੱਲ ਕਰਦੇ ਹੋ, ਤੁਸੀਂ ਕਿਸੇ ਦੇ ਰੰਗ ਜਾਂ ਉਮਰ ਜਾਂ ਜੈਂਡਰ ਜਾਂ ਨਸਲ ਦੇ ਆਧਾਰ ਤਾਂ ਕਰ ਨਹੀਂ ਸਕਦੇ ਹੋ। ਤੁਹਾਨੂੰ ਤੁਸੀਂ ਲੈ ਜਾਂਦੇ ਹੋ ਕੇਸ ਨੂੰ ਇਕੁਅਲ ਓਪਰਚੁਨਿਟੀ ਬੋਰਡ ਦੇ ਕੋਲ, ਲੇਕਿਨ ਜਦੋਂ ਕੋਈ ਜ਼ਾਤ ਆਧਾਰਿਤ ਤੁਹਾਨੂੰ ਨੌਕਰੀ ਦਿੰਦਾ ਨਹੀਂ ਜਾਂ ਦੇ ਕੇ ਤੁਹਾਡੇ ਨਾਲ ਬਦਸਲੂਕੀ ਕਰਦਾ ਜਾਂ ਤੁਹਾਨੂੰ ਜ਼ਾਤ ਸੂਚਕ ਗਾਲਾਂ ਕੱਢਦਾ, ਤੇ ਉਹ ਕਿਸੇ ਜ਼ਾਵੀਏ 'ਚ ਨਹੀਂ ਆਉਂਦਾ ਕਾਨੂੰਨ ਦੇ। ਹੁਣ ਇਸ ਗੱਲ ਦੇ ਮੱਦੇ ਨਜ਼ਰ ਇਹ ਸਭ ਤੋਂ ਪਹਿਲਾਂ ਮੈਂ ਸਮਝਦਾ ਸੀਐਟਲ ਦੀ ਸਿਟੀ ਕੌਂਸਲ ਨੇ ਇਸ ਦੇ ਉੱਤੇ ਮਾਰਕਾ ਮਾਰਿਆ ਕਿ ਉਹਨਾਂ ਨੇ ਇਹ ਕੌਂਸਲ 'ਚ ਬੀਬੀ ਨੇ ਪਾਸ ਕਰਵਾਇਆ। ਫਿਰ ਓਨਟਾਰੀਓ ਦੇ ਅਸੀਂ ਇੱਕ ਸਕੂਲ ਬੋਰਡ 'ਚ ਦੇਖਦੇ ਹਾਂ ਇਹ ਹੋਇਆ, ਇੱਕ ਅੱਧੀ ਹੋਰ ਥਾਂ ਤੇ ਵੀ ਹੋਇਆ। ਹੁਣ ਜਿਹੜੀ ਜਿਸ ਬਿੱਲ ਦੇ ਉੱਤੇ ਬੜੀ ਦੇਰ ਤੋਂ ਕੰਮ ਕਰ ਰਹੇ ਸੀ, ਔਰ ਦੇਖੋ ਕਈ ਵਾਰ ਇਹ ਹੁੰਦਾ ਹੈ ਜ਼ਰੂਰੀ ਨਹੀਂ ਕਿ ਆਵਾਜ਼ ਉਹੀ ਚੁੱਕਦਾ ਹੈ ਜਿਹੜਾ ਜਿਸ ਫਿਰਕੇ ਦੇ ਉੱਤੇ ਧੱਕਾ ਹੋ ਰਿਹਾ ਹੁੰਦਾ। ਹੁਣ ਜਿਹੜੀ ਅੱਜ ਖਬਰ ਸਾਰੇ ਮੀਡੀਆ ਦੇ ਵਿੱਚ ਹੈ ਕਿ ਕੈਲੀਫੋਰਨੀਆ ਦੀ ਸੈਨੇਟ ਦੀ ਸਪੈਸ਼ਲ ਕਮੇਟੀ ਦੇ 10 ਮੈਂਬਰਾਂ ਨੇ ਯੂਨੈਨਿਮਸਲੀ ਜਿਹੜਾ ਇਹ ਕਾਸਟ ਡਿਸਕ੍ਰਿਮੀਨੇਸ਼ਨ ਦੇ ਅਗੇਂਸਟ ਬਿੱਲ ਨੂੰ ਹਰੀ ਝੰਡੀ ਦਿੱਤੀ, ਯੂਨੈਨਿਮਸਲੀ ਪਾਸ ਕੀਤਾ। ਹਾਲਾਂ ਉਹ ਸੈਨੇਟ 'ਚ ਜਾਣਾ ਹੈ, ਪ੍ਰੋਪਰਲੀ ਪਾਸ ਹੋਏਗਾ। ਹੁਣ ਇਹ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਔਰ ਇਹ ਜਿਹੜਾ ਬਿੱਲ ਹੈ, ਬਿੱਲ ਨੰਬਰ 403, ਇਹਨੂੰ ਸਪਾਂਸਰ ਕਿਹਨੇ ਕੀਤਾ ਜਾਂ ਜਿਸ ਦੇ ਲਈ ਇਹਨੇ ਬਹੁਤ ਮਿਹਨਤ ਕੀਤੀ ਬੀਬੀ ਨੇ, ਆਇਸ਼ਾ ਵਹਾਬ। ਹੁਣ ਇਹ ਆਇਸ਼ਾ ਵਹਾਬ ਅਫਗਾਨ ਮੂਲ ਦੀ ਮੁਸਲਮਾਨ ਬੀਬੀ ਹੈ। ਇਹ ਏਰੀਆ 'ਚ ਸਿੱਖਾਂ ਨਾਲ ਬਹੁਤ ਚੰਗੇ ਸੰਬੰਧ ਨੇ, ਇਹਨਾਂ ਦੇ ਗੁਰਦੁਆਰੇ ਵੀ ਆਉਂਦੀ ਹੈ। ਔਰ ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਗੁਰਦੁਆਰਾ ਕਮੇਟੀ, ਫਰੀਮੌਂਟ, ਔਰ ਦੂਸਰਾ
ਔਰ ਬਾਕੀ ਵੀ ਸਾਰੇ ਉਹ ਬਿਲਕੁਲ ਉਹਨੂੰ ਸਪੋਰਟ ਵੀ ਕਰਦੇ ਨੇ ਆਇਸ਼ਾ ਵਹਾਬ ਨੂੰ। ਹੁਣ ਆਇਸ਼ਾ ਵਹਾਬ ਬੇਸ਼ੱਕ ਇੱਕ ਅਫਗਾਨ ਜਾਂ ਮੁਸਲਮਾਨ ਹੋਣ ਦੇ ਨਾਤੇ ਉਹ ਕੋਈ ਦਲਿਤ ਤਾਂ ਨਹੀਂ ਹੈ, ਲੇਕਿਨ ਉਹਨੂੰ ਵੀ ਇਹ ਲੱਗਾ ਕਿ ਵੀ ਨਹੀਂ, ਇਹ ਜਿਹੜਾ ਇਹ ਧੱਕਾ ਹੁੰਦਾ ਇਹਨਾਂ ਦੇ ਨਾਲ, ਕੁਝ ਕਰਨਾ ਚਾਹੀਦਾ। ਹਾਲਾਂਕਿ ਇਹਦਾ ਆਇਸ਼ਾ ਦਾ ਬਹੁਤ ਵਿਰੋਧ ਲੋਕਲੀ ਵੀ ਹੋਇਆ, ਬਿੱਲ ਦਾ ਵੀ ਹੋਇਆ। ਜੇ ਤੁਸੀਂ ਦੇਖੋ ਕਿ ਇਸ ਲੈਵਲ ਦੇ ਉੱਤੇ ਜਿਹੜਾ, ਔਰ ਜਦੋਂ ਸਟਾਕਟਨ ਦਾ ਨਗਰ ਕੀਰਤਨ ਸੀ, ਕੁਦਰਤੀ ਉੱਥੇ ਕਸ਼ਮੀਰ ਸਿੰਘ ਸ਼ਾਹੀ ਜਿਹੜੇ ਫਰੀਮਾਉਂਟ ਗੁਰਦੁਆਰਾ ਦੀ ਮੈਨੇਜਮੈਂਟ ਨਾਲ ਵੀ ਸੰਬੰਧਿਤ ਨੇ, ਉਹਨਾਂ ਦੀ ਪ੍ਰੈਜੈਂਟੇਸ਼ਨ ਤੋਂ ਹੀ ਮੈਨੂੰ ਪਤਾ ਲੱਗਾ, ਜਦੋਂ ਉਹਨਾਂ ਨੇ ਗੱਲ ਹੀ ਇਹਦੀ ਕੀਤੀ ਕਿ ਵੀ ਆਇਸ਼ਾ ਵਹਾਬ ਨੇ ਇਹ ਬਿੱਲ ਨੰਬਰ 403 ਲਿਆਂਦਾ ਹੋਇਆ ਔਰ ਹਮਾਇਤ ਲਈ, ਔਰ ਦੂਸਰਾ ਬਾਹਰ ਨਿਕਲੋ ਔਰ ਇਹ ਉਹ। ਮੈਨੂੰ ਤਾਂ ਅਸੀਂ ਤਾਂ ਹਮੇਸ਼ਾ ਹੀ ਜਦੋਂ ਦਲਿਤ ਫੈਕਟਰ ਸਾਹਮਣੇ ਆਉਂਦਾ ਹੈ, ਮੇਰੀ ਤਾਂ ਇਹ ਸਟੇਟਮੈਂਟ ਹੁੰਦੀ ਹੈ ਆਲਵੇਜ਼ 6 ਆਫ ਦਾ ਦਲਿਤ, ਬਾਈ ਦਾ ਦਲਿਤ, ਫॉर ਦਾ ਦਲਿਤ, ਕਿ ਵੀ ਸਾਡਾ ਇਹਨਾਂ ਦੇ ਨਾਲ ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸਿਓ ਘੈਰੀ। ਅਸੀਂ ਤਾਂ ਆਪ ਦਲਿਤ ਹੈ ਕਿ ਭਾਈ ਇਹਨਾਂ ਦੇ ਨਾਲ ਅਸੀਂ ਖਲੋਣਾ ਹੈ, ਡਾਊਨ ਟ੍ਰੋਡਨ, ਰਿਪਰੈਸਡ, ਓਪਰੈਸਡ, ਸੁਪਰੈਸਡ ਲੋਕ। ਸੋ ਮੈਨੂੰ ਇਹ ਵੀ ਚੰਗਾ ਲੱਗਿਆ ਕਿ ਵੀ ਇਸ ਨੂੰ ਲਿਆਉਣ ਵਾਲੀ ਇੱਕ ਮੁਸਲਮਾਨ ਬੀਬੀ ਹੈ ਅਫਗਾਨ, ਇਸ ਦੀ ਹਮਾਇਤ 'ਚ ਖੁੱਲ ਕੇ ਸਿੱਖ ਖਲੋਤੇ ਨੇ। ਲੇਕਿਨ ਤੁਸੀਂ ਵਿਰੋਧ ਦੀ ਲਾਈਨ ਦੇਖੋ, ਇਹ ਜਦੋਂ ਸੈਨੇਟ ਦੀ ਇਸ ਕਮੇਟੀ ਦੇ ਵਿੱਚ ਡਿਸਕਸ ਹੋਣਾ ਸੀ, ਬੱਸਾਂ ਭਰ ਕੇ ਹਿੰਦੂ ਤਵੀਆਂ ਨੇ, ਜਿਵੇਂ ਸਿਐਟਲ ਸਿਟੀ ਕੌਂਸਲ 'ਚ ਉਸ ਬਿੱਲ ਨੂੰ ਪਾਸ ਨਾ ਹੋਣ ਦੇਣ ਲਈ ਅਮਰੀਕਾ ਭਰ ਦੇ ਵਿੱਚ ਲੌਬੀ ਕੀਤੀ ਗਈ ਸੀ। ਔਰ ਮੈਂ ਇਸ ਖਬਰ ਦੀ ਡਿਟੇਲ 'ਚ ਤਾਂ ਹੁਣ ਮੈਂ ਨਹੀਂ ਜਾਵਾਂਗਾ, ਵਕਤ ਵੱਲ ਮੈਂ ਦੇਖ ਰਿਹਾ, ਲੇਕਿਨ ਇਸ ਬਿੱਲ ਦੀ ਸਪਿਰਿਟ ਇਹੀ ਹੈ ਕਿ ਉਹਨਾਂ ਨੇ ਕਾਸਟ ਬੇਸਡ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਉਹਨੂੰ ਵੀ ਇਸ ਡਿਸਕ੍ਰਿਮੀਨੇਸ਼ਨ ਦੇ ਵਿੱਚ ਰੱਖ ਲਿਆ, ਜਿੱਥੇ ਰੇਸ ਬੇਸਡ ਔਰ ਦੂਸਰਾ। ਲੇਕਿਨ ਮੈਨੂੰ ਹੈਰਾਨੀ ਇਹ ਹੋਈ ਕਿ ਵੀ ਇੱਥੇ ਅਮਰੀਕਾ 'ਚ ਰਹਿ ਕੇ ਆਪਣੇ ਆਪ ਨੂੰ ਬੜਾ, ਅਮਰੀਕਨਾਂ ਨੂੰ ਕਹਿਣਗੇ ਜੀ ਅਸੀਂ ਬੜੇ ਟੋਲਰੈਂਟ, ਸਾਰਾ ਵਿਸ਼ਵ ਸਾਡਾ ਕੁਟੰਬ ਹੈ, ਸਰਵੇ ਭਵੰਤੂ ਸੁਖਿਨः ਸਰਵੇ ਸੰਤੂ ਨਿਰਾਮਯ, ਅਸੀਂ ਇਹਦੇ 'ਚ ਯਕੀਨ ਰੱਖਦੇ ਹਾਂ। ਪਰ ਕਿਸ ਘਟੀਆ ਲੈਵਲ ਤੱਕ ਜਾ ਕੇ ਇਹਨਾਂ ਨੇ ਇਸ ਸੈਨੇਟ ਬਿੱਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਕੌਣ ਹੁਣ ਇਹ ਜਿਹੜੀ ਹੈ, ਮੇਜਰ ਅਮਰੀਕਨ ਬਿਜ਼ਨੈਸਿਸ ਐਂਡ ਟੈਂਪਲਸ issued a joint statement opposing the proposed California caste bill SB 403, ਔਰ ਉਹਦੇ 'ਚ ਉਹਨਾਂ ਨੇ ਜਿਹੜਾ ਉਹਦੇ 'ਚ ਕੌਣ ਨੇ, ਏਸ਼ੀਅਨ ਅਮਰੀਕਨ ਹੋਟਲ ਓਨਰਸ ਐਸੋਸੀਏਸ਼ਨ, ਦਾ ਲਾਰਜੈਸਟ ਹੋਟਲ ਓਨਰਸ ਐਸੋਸੀਏਸ਼ਨ ਇਨ US with 20,000 ਮੈਂਬਰਸ, ਉਹ ਸਾਰੇ ਪਟੇਲ ਇਕੱਠੇ ਹੋਏ ਨੇ। ਹੁਣ 20,000 ਪਟੇਲਾਂ ਨੇ ਜਿਹੜੇ ਹੋਟਲ ਓਨ ਕਰਦੇ ਨੇ, ਇਸ ਦੇ ਖਿਲਾਫ ਉਹਨਾਂ ਨੇ ਸਟੇਟਮੈਂਟ ਵੀ ਦਿੱਤੀ, ਲੌਬੀ ਵੀ ਕੀਤੀ। ਏਸ਼ੀਅਨ ਅਮਰੀਕਨ ਸਟੋਰ ਓਨਰਸ ਐਸੋਸੀਏਸ਼ਨ ਰਿਪਰੈਜ਼ੈਂਟਿੰਗ ਓਵਰ 8,300 ਸਟੋਰ ਓਨਰਸ, ਸਟੋਰ ਵੀ ਇਹ ਔਨ ਕਰਦੇ ਨੇ। 8,300 ਸਟੋਰ ਓਨਰਾਂ ਨੇ ਇਹਦੇ ਖਿਲਾਫ ਸਟੇਟਮੈਂਟ ਦਿੱਤੀ। ਥਰੂ ਆਊਟ ਦਾ ਨੇਸ਼ਨ ਕੰਡੈਮਡ ਇਟ। ਹਿੰਦੂ ਮੰਦਰ ਐਗਜ਼ੈਕਟਿਵ ਕਾਨਫਰੰਸ, ਐਨ ਅੰਬ੍ਰੈਲਾ ਆਰਗੇਨਾਈਜੇਸ਼ਨ ਆਫ ਹਿੰਦੂ ਟੈਂਪਲਸ ਇਨ ਨਾਰਥ ਅਮਰੀਕਾ, ਸਾਰੇ ਮੰਦਰ ਵੀ ਦੇਖ ਲਓ ਇਹਨਾਂ ਦੀ ਇਨਸਾਨੀਅਤ। ਹਿੰਦੂ ਬਿਜ਼ਨਸ ਨੈਟਵਰਕ, ਹਿੰਦੂ ਪੋਲਿਸੀ ਰਿਸਰਚ ਐਂਡ ਐਡਵੋਕੇਸੀ ਕਲੈਕਟਿਵ ਆਲਸੋ ਕ੍ਰਿਟਿਸਾਈਜ਼ ਦਾ ਬਿੱਲ। ਔਰ ਇਹ ਜਿਹੜਾ ਕਲਪੇਸ਼ ਜੋਸ਼ੀ ਹੈ, ਕੋਈ ਬੋਰਡ ਮੈਂਬਰ ਏਸ਼ੀਅਨ ਅਮਰੀਕਨ ਹੋਟਲ ਓਨਰ ਐਸੋਸੀਏਸ਼ਨ ਦਾ, ਉਹਨੇ ਕਿਹਾ ਵੀ ਬਿਲੀਵ that it will disproportionately impact Indian hotel and motel owners, ਕਿ ਜੀ ਇਹ ਤਾਂ ਸਾਡੇ ਖਿਲਾਫ ਜਾਏਗੀ ਇਹ ਸਾਰੀ ਗੱਲ। The bill is misguided and will promote prejudice against all Indian American small business owners including shop owners who, ਉਹਨਾਂ ਨੇ ਕਿਹਾ ਜੀ ਇਹ ਤਾਂ ਸਾਡੇ ਖਿਲਾਫ ਸਾਜ਼ਿਸ਼ ਹੋ ਗਈ ਹੈ, ਹਿੰਦੂਆਂ ਦੇ ਖਿਲਾਫ ਸਾਜ਼ਿਸ਼ ਹੈ, ਇਹ ਲਾਸੂਟ ਹੋਣਗੇ। ਹੁਣ ਵੱਡੀ ਗੱਲ ਇਹ ਹੈ ਵੀ ਉੱਥੇ ਤਾਂ ਧੱਕਾ ਕਰਕੇ ਨਿਕਲ ਜਾਂਦੇ ਨੇ, ਇੱਥੇ ਕਰਨਗੇ ਅਦਾਲਤ 'ਚ ਲਿਜਾਣਗੇ ਇਸ ਲਾਅ ਦੇ ਥੱਲੇ। ਔਰ ਇਹ ਸਾਰੇ ਦੇ ਨਾਲ ਫਿਰ ਉਹਨਾਂ ਨੇ ਇਹ ਕਿਹਾ ਜੀ, ਕਾਮਨ ਹਿੰਦੂ ਗ੍ਰੀਟਿੰਗ ਨਮਸਕਾਰ, ਆਈ ਬੋ ਟੂ ਡਿਵਿਨਿਟੀ ਵਿਦਨ ਯੂ, ਟ੍ਰੈਡੀਸ਼ਨਲ ਹਿੰਦੂ ਪ੍ਰੈਕਟਿਸਿਸ ਸਚ ਐਜ਼ ਕਲਾਸਿਕਲ ਡਾਂਸ, ਮਿਊਜ਼ਿਕ ਐਂਡ ਸੈਕਰਡ ਫੈਸਟੀਵਲ ਸਚ ਐਜ਼ ਦੀਵਾਲੀ ਐਂਡ ਹੋਲੀ ਹੈਵ ਬੀਨ ਵਿਲੀਫਾਈਡ। ਉਹਨੂੰ ਕਹਿੰਦੇ ਜੀ ਇਹਦੇ ਨਾਲ ਤਾਂ ਇਹ ਹਿੰਦੂਆਂ ਦੇ ਅਗੇਂਸਟ ਬਿੱਲ ਹੋ ਗਿਆ, ਇਹ ਤਾਂ ਨਮਸਕਾਰ ਵੀ ਹੋ ਗਿਆ, ਉਹ ਵੀ ਵਿਲੀਫਾਈ, ਦੀਵਾਲੀ ਵੀ ਵਿਲੀਫਾਈ ਹੋ ਗਈ। ਪੈਸੇਜ ਆਫ SB 430 will legitimize the assault on freedom of religion and make Hindu temples more vulnerable to physical attack। ਦੱਸੋ ਹੱਦ ਹੋ ਗਈ ਵੀ ਉਹ ਗੱਲ ਕੀ ਹੋ ਰਹੀ। ਉਹਨੂੰ ਕਿਹਾ ਜੀ ਹੁਣ ਇਹਦੇ ਨਾਲ ਇਹ ਵੀ ਹਿੰਦੂ ਮੰਦਰਾਂ ਦੇ ਉੱਤੇ ਹੋਰ ਵੀ ਅਟੈਕ ਹੋਣਗੇ। ਔਰ ਇਸੇ ਤਰ੍ਹਾਂ led by coalition of Hindus of North America, over 100 other organizations said the bill is biased against minority groups and targets South Asian। ਹੁਣ ਇੱਥੇ ਸਾਊਥ ਏਸ਼ੀਅਨ ਬਣ ਜਾਂਦਾ, ਤੁਸੀਂ ਕਹੋ ਜੀ ਹਿੰਦੂਆਂ ਦੇ ਅਗੇਂਸਟ ਹੈ, ਬਿਲਕੁਲ ਨਹੀਂ ਹੈ, ਕਿਉਂਕਿ ਉੱਥੇ ਐਕਸਪੋਜ਼ ਹੁੰਦੇ ਨੇ ਕਿ
ਸਭ ਤੋਂ ਜ਼ਿਆਦਾ ਲੌਬੀ ਤਾਂ ਬੇਸ਼ੱਕ ਇਸ ਬਿੱਲ ਨੂੰ ਬੀਬੀ ਨੇ ਲਿਆਂਦਾ, ਵਹਾਬ ਨੇ, ਆਇਸ਼ਾ ਨੇ, ਲੇਕਿਨ ਦਲਿਤ ਆਰਗੇਨਾਈਜੇਸ਼ਨਸ ਪਿਛਲੇ 10-15 ਸਾਲ ਤੋਂ ਕੰਮ ਕਰ ਰਹੀਆਂ ਸੀ। ਹੁਣ ਇਸ ਸਾਰੇ 'ਚ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਭਾਈ ਅਸੀਂ ਮੁਬਾਰਕਬਾਦ ਦਿੰਦੇ ਹਾਂ ਸਾਰਿਆਂ ਨੂੰ ਜਿਨ੍ਹਾਂ ਨੇ ਐਫਰਟ ਕੀਤਾ, ਔਰ ਖਾਸ ਤੌਰ ਤੇ ਬਹਾਦਰ ਔਰਤ ਸੈਨੇਟਰ ਆਇਸ਼ਾ ਵਹਾਬ, ਜਿਸ ਨੇ ਦੱਸਿਆ ਕਿ ਜਦੋਂ ਤੁਸੀਂ ਇਨਸਾਫ ਲਈ ਖਲੋਣਾ ਹੈ ਉਦੋਂ ਮਜ਼ਹਬ ਮੈਟਰ ਨਹੀਂ ਕਰਦਾ, ਜਿਹਦੇ ਨਾਲ ਵੀ ਧੱਕਾ ਹੁੰਦਾ ਹੈ, ਔਰ ਉਸ ਦੇ ਹੱਕ ਦੇ ਵਿੱਚ ਖਲੋਣਾ ਇਹ ਸਾਡਾ ਫਰਜ਼ ਬਣਦਾ ਹੈ। ਔਰ ਅਸੀਂ ਸਮਝਦੇ ਹਾਂ ਕਿ ਹਿੰਦੂ ਤਵੀਆਂ ਦਾ ਜਿਹੜਾ ਨੱਕ ਹੈ ਇਹ ਕੈਲੀਫੋਰਨੀਆ ਦੀ ਧਰਤੀ ਤੇ ਪਹਿਲਾਂ ਜਦੋਂ ਨਵੰਬਰ 84 ਸਿੱਖ ਬੀਬੀ ਨੇ ਅਸੈਂਬਲੀ ਦੇ ਵਿੱਚ ਲਿਆਂਦਾ ਕਿ ਭਾਈ ਇਹ ਨਸਲਕੁਸ਼ੀ ਹੋਈ, ਉਦੋਂ ਵੀ ਜਿਹੜੇ ਇਹਨਾਂ ਦੇ ਪ੍ਰਭਾਵ ਸੀ ਇਹਨਾਂ ਨੇ ਕੋਸ਼ਿਸ਼ ਕੀਤੀ ਪਰ ਉਸ ਚੱਲੀ ਨਹੀਂ ਗੱਲ ਉਹਨਾਂ ਦੀ। ਹੁਣ ਵੀ ਬੱਸਾਂ ਭਰ ਕੇ ਲਗਾਏ, ਔਰ ਤੁਸੀਂ ਜਿਸ ਲੈਵਲ ਤੇ ਹੋਟਲ ਐਸੋਸੀਏਸ਼ਨ, ਸਟੋਰ ਐਸੋਸੀਏਸ਼ਨ, ਟੈਂਪਲ ਹਜ਼ਾਰਾਂ ਦੀ ਗਿਣਤੀ 'ਚ ਇਹਨਾਂ ਦੀਆਂ ਸੰਸਥਾਵਾਂ ਨੇ, ਲੇਕਿਨ ਇਹਦੇ ਬਾਵਜੂਦ ਜੇ 10 ਦੇ 10 ਮੈਂਬਰ ਸੈਨੇਟ ਕਮੇਟੀ ਦੇ ਇਸ ਹੱਕ 'ਚ ਆਏ ਨੇ, ਇਹ ਹੈ ਅਮਰੀਕਾ ਦੀ ਸਪਿਰਿਟ ਆਫ ਜਸਟਿਸ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਲ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।